ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। ਗੁਰਦੀਪ ਸਿੰਘ ਪੈਂਤੀ ਕਲੋਵਸ, ਤਨਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਸਨਾ, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਨੇ, ਸਭ ਤੱਕ ਪਹੁੰਚਾਉਂਦੇ ਨੇ। ਬਹੁਤ ਬਹੁਤ ਧੰਨਵਾਦ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਦੀ ਬਹੁਤ ਮਿਹਰਬਾਨੀ। ਨਜ਼ਰ ਮਾਰਦੇ ਹਾਂ, ਰੂਸ ਦੀ ਤਸੱਲੀ ਤੋਂ ਬਾਅਦ ਮਾਪਿਆਂ ਨੂੰ ਬੱਚੇ ਵਾਪਸ ਆਉਣ ਦੀ ਆਸ ਵੱਜੀ ਹੈ। ਆਸ ਹੈ ਜੀ ਅਜੇ, ਪਰ ਫਿਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅਜੇ ਸਟੂਡੈਂਟ ਜਿਹੜੇ ਆ ਉਹ ਸਟਕ ਨੇ ਉੱਥੇ। ਜਿਹੜੀ ਵੱਡੀ ਸਮੱਸਿਆ ਹੈ ਉਹ ਸਰਹੱਦਾਂ ਤੱਕ ਪਹੁੰਚਣ ਦੀ ਅਜੇ ਵੀ ਉਸੇ ਤਰੀਕੇ ਦੀ ਆ ਰਹੀ ਆ। ਪਰ ਇੱਥੇ ਜਿਹੜੇ ਭਾਰਤ ਦੇ ਵਿੱਚ ਕੌਂਸਲੇਟ ਨੇ, ਡਾਇਨਿਸ ਅਲੀਪੋਵ, ਉਹਨੇ ਇਹ ਗੱਲ ਕਹੀ ਆ ਕਿ ਯੂਕਰੇਨ ਦੇ ਖਾਰਕੀਵ, ਸੂਮੀ ਦੇ ਵਿੱਚ ਜਿਹੜੇ ਸਟੂਡੈਂਟ ਨੇ ਜਾਂ ਭਾਰਤੀ ਨੇ, ਉਹਨਾਂ ਨੂੰ ਕੱਢਣ ਦੇ ਵਾਸਤੇ ਉਹ ਲਗਾਤਾਰ ਭਾਰਤ ਦੇ ਸੰਪਰਕ ਦੇ ਵਿੱਚ ਆ। ਤੇ ਇਹ ਕਿਹਾ ਕਿ ਅਸੀਂ ਸੁਰੱਖਿਅਤ ਲਾਂਘਾ ਦੇਣ ਦੇ ਵਾਸਤੇ ਗਲਿਆਰਾ ਬਣਾਉਣ ਦੀ ਉੱਤੇ ਵੀ ਗੰਭੀਰਤਾ ਦੇ ਨਾਲ ਵਿਚਾਰ ਕਰ ਰਹੇ ਆ। 31 ਉਡਾਣਾਂ ਦੇ ਰਾਹੀਂ ਹੁਣ ਤੱਕ 6300 ਤੋਂ ਦੇ ਕਰੀਬ ਜਿਹੜੇ ਆ ਉਹ ਲਿਆਂਦੇ ਜਾ ਚੁੱਕੇ ਹੋਏ ਆ। ਭਾਰਤੀਆਂ ਨੂੰ ਉੱਥੋਂ ਲਿਆਂਦਾ ਜਾ ਚੁੱਕਿਆ ਜੀ। ਜਿਹੜੇ ਬਾਕੀ ਨੇ ਉਹਨਾਂ ਦੀ ਅਜੇ ਜਿਹੜੀ ਜਾਰੀ ਹੈ ਜੀ, ਵੀ ਉਹਨਾਂ ਨੂੰ ਕਿਸੇ ਤਰੀਕੇ ਨਾਲ ਉੱਥੋਂ ਕੱਢਿਆ ਜਾਵੇ। ਉਂਝ ਵੈਸੇ ਜਿਹੜੇ 에ਅਰਫੋਰਸ ਦੇ ਜਹਾਜ਼ ਆ ਉਹ ਵੀ ਗਿਆ, ਔਰ ਉਹ ਕਿਸੇ ਟਾਈਮ ਵੀ ਇੱਥੇ ਪਹੁੰਚ ਸਕਦਾ ਵਾਪਸ ਲੈ ਕੇ ਜਿਹੜੇ ਵਿਦਿਆਰਥੀਆਂ ਨੂੰ। ਅਜੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਫਸੇ ਹੋਏ ਨੇ। ਹੁਣ ਜਿਹੜੀਆਂ ਸਮੱਸਿਆਵਾਂ ਨਵੀਆਂ ਖੜੀਆਂ ਹੋ ਰਹੀਆਂ ਨੇ ਸਟੂਡੈਂਟਸ ਦੇ ਵਾਸਤੇ, ਕਿਉਂਕਿ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਨੇੜੇ ਦੇ ਸਰਹੱਦਾਂ ਵੱਲ ਨੂੰ ਜਾ ਰਹੇ ਆ। ਜਦੋਂ ਤੋਂ ਕੱਲ ਦੀ ਐਡਵਾਈਜ਼ਰੀ ਜਾਰੀ ਹੋਈ ਆ ਜਿਹੜੀ ਖਾਰਕੀਵ ਆ ਉਹਨੂੰ ਛੱਡਣ ਦੇ ਵਾਸਤੇ, ਕਿ ਉਹਨੂੰ ਛੱਡ ਦਿਓ ਔਰ ਨੇੜੇ ਜਿਹੜੇ ਟਿਕਾਣੇ ਨੇ ਉੱਥੇ ਪਹੁੰਚੋ। ਪੈਸੋਚਿਨ, ਬਾਬੇਈ, ਬੇਜ਼ਲੇ ਉਡੋਵਕਾ, ਇਹਦੇ ਵਿੱਚ ਜਿਹੜੇ ਉਹ ਸ਼ਾਮਲ ਨੇ ਕਿ ਉੱਥੇ ਤੁਸੀਂ ਪਹੁੰਚੋ। ਜਿਹੜੇ ਫੋਨ ਵਗੈਰਾ ਨੇ ਉਹ ਹੁਣ ਰੀਚਾਰਜ ਨਹੀਂ ਹੋ ਰਹੇ। ਜਦੋਂ ਫੋਨ ਮਾਫ ਕਰਨਾ ਚਾਰਜ ਨਹੀਂ ਹੋ ਰਹੇ, ਬਿਜਲੀ ਨਾ ਹੋਣ ਕਰਕੇ ਮਾਪਿਆਂ ਦਾ ਸੰਪਰਕ ਜਿਹੜਾ ਉਹ ਲਗਾਤਾਰ ਟੁੱਟ ਰਿਹਾ ਬੱਚਿਆਂ ਦੇ ਨਾਲੋਂ। ਤੇ ਜਿਵੇਂ ਜਿਵੇਂ ਇਹ ਸੰਪਰਕ ਟੁੱਟ ਰਿਹਾ ਤਿਉਂ ਮਾਪਿਆਂ ਦੇ ਵਿੱਚ ਬੇਚੈਨੀ ਇੱਥੇ ਵੱਧਦੀ ਜਾ ਰਹੀ ਆ। ਹਾਂ, ਇਹ ਤਾਂ ਉਹ ਆਸ ਕਰ ਰਹੇ ਆ ਕਿ ਉਹਨਾਂ ਦੇ ਬੱਚੇ ਕਿਸੇ ਵੇਲੇ ਪਹੁੰਚ ਜਾਣਗੇ ਇੱਥੇ ਅਗਲੇ ਕੁਛ ਦਿਨਾਂ ਦੇ ਵਿੱਚ। ਪਰ ਜਿਹੜਾ ਦੂਸਰਾ ਸਵਾਲ ਡਰਾਉਣਾ ਉਹ ਇਹ ਆ ਕਿ ਰਸ਼ੀਆ ਲਗਾਤਾਰ ਆਪਣੇ ਹਮਲੇ ਯੂਕਰੇਨ ਦੇ ਉੱਤੇ ਤੇਜ਼ ਕਰੀ ਜਾ ਰਿਹਾ, ਔਰ ਉਹਦਾ ਸ਼ਹਿਰਾਂ ਦੇ ਉੱਤੇ ਕਬਜ਼ਾ ਹੁੰਦਾ ਤੁਰਾ ਜਾ ਰਿਹਾ। ਜਿਹੜੀਆਂ ਵੀਡੀਓਜ਼ ਤੇ ਜਿਹੜੀਆਂ ਫੋਟੋਆਂ ਆ ਰਹੀਆਂ ਨੇ ਬਰਬਾਦੀ ਦੀਆਂ, ਉਹ ਬੜੀਆਂ ਖਤਰਨਾਕ ਨੇ, ਉਹ ਬਹੁਤ ਖਤਰਨਾਕ ਨੇ। ਉਹ ਆਮ ਬੰਦੇ ਨੂੰ ਡਰਾਈ ਜਾਂਦੀਆਂ ਨੇ। ਜਿਨ੍ਹਾਂ ਦੇ ਬੱਚੇ ਉੱਥੇ ਨੇ ਉਹ ਬਿਨਾਂ ਕਿਸੇ ਸ਼ੱਕ ਦੇ ਜ਼ਿਆਦਾ ਡਰ ਰਹੇ ਨੇ, ਤੇ ਇਹ ਡਰ ਉਹਨਾਂ ਦਾ ਜਾਇਜ਼ ਵੀ ਹੈ। ਬਿਲਕੁਲ ਜੀ, ਜਿਹਨਾਂ ਦੇ ਬੱਚੇ ਦੂਰ ਆ, ਡਰ ਤੇ ਜ਼ਰੂਰ ਹੋਊਗਾ। ਕੇਂਦਰ ਦਾ ਇੱਕ ਹੋਰ ਹੱਲਾ, ਡੈਮਾਂ ਤੋਂ ਸੂਬਾ ਪੁਲਿਸ ਹਟਾਈ ਹੈ। ਦੇਖੋ, ਇੱਕ ਇੱਕ ਕਰਕੇ ਜਿਹੜਾ ਕੇਂਦਰ ਦੀ ਸਰਕਾਰ ਹੈ ਉਹ ਸੂਬੇ ਦੇ ਹੱਕਾਂ ਨੂੰ ਖੋਹਣ ਵਾਲੇ ਪਾਸੇ ਤੁਰ ਪਈ ਹੋਈ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਤੇ ਹਰਿਆਣੇ ਦੀ ਨੁਮਾਇੰਦਗੀ ਖਤਮ ਕਰ ਦਿੱਤੀ ਗਈ। ਔਰ ਇਸ ਜਦੋਂ ਇਹ ਖਤਮ ਜਿਹੜੀ ਇਹ ਕੀਤੀ ਗਈ, ਹਾਲਾਂਕਿ ਕੇਂਦਰ ਇਹ ਕਹੀ ਜਾਂਦਾ ਅਸੀਂ ਕੁਝ ਵੀ ਚੇਂਜ ਨਹੀਂ ਕੀਤਾ, ਜਦੋਂ ਕਿ ਇਸ ਮਾਮਲੇ ਦੇ ਵਿੱਚ ਬਕਾਇਦਾ ਤੌਰ ਦੇ ਉੱਤੇ ਚੇਂਜਸ ਕਰ ਦਿੱਤੀ ਗਈ ਆ। ਹੁਣ ਅਗਲਾ ਹੱਲਾ ਜਿਹੜਾ ਉਹ ਬੋਲ ਦਿੱਤਾ ਕੇਂਦਰ ਨੇ। ਇਹਦੇ ਵਿੱਚ ਸੂਬੇ ਦੀ ਜਿਹੜੀ ਪੁਲਿਸ ਹੈ, ਪੰਜਾਬ ਪੁਲਿਸ, ਉਹਨੂੰ ਡੈਮਾਂ ਦੀ ਸੁਰੱਖਿਆ ਤੋਂ ਪਾਸੇ ਕਰਤਾ। ਇਹਦੀ ਸੁਰੱਖਿਆ ਹੁਣ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਨੇ ਕੇਂਦਰੀ ਉਹ ਕਰਨਗੀਆਂ। 3 ਪ੍ਰਮੁੱਖ ਡੈਮ ਜਿਹੜੇ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜੇ ਆਉਂਦੇ ਆ, ਇਹਨਾਂ ਦੀ ਸੁਰੱਖਿਆ ਹੁਣ ਜਿਹੜੀ CISF ਹੈ
ਉਹ ਕਰੂਗੀ। ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਵੱਲੋਂ ਕੇਂਦਰੀ ਜਿਹੜੀਆਂ ਸੁਰੱਖਿਆ ਫੋਰਸਸ ਨੇ ਉਹਨਾਂ ਦੀ ਨਫਰੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਮਤਲਬ ਕਿ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹਦੇ ਵਿੱਚ ਹੁਣ ਜਦੋਂ ਵਿਰੋਧ ਕਰਨ ਦੇ ਵਾਸਤੇ ਹੀ ਕੋਈ ਨਹੀਂ ਰਹੂਗਾ ਤੇ ਉੱਥੇ ਉਹਨਾਂ ਦੇ ਜਿਹੜੇ ਆ ਕੇਂਦਰੀ ਜਿਹੜੀਆਂ ਫੋਰਸਾਂ ਨੇ ਉਹ ਤਾਇਨਾਤ ਕਰ ਦਿੱਤੀਆਂ ਨੇ। ਇਹਦਾ ਮਤਲਬ ਇਹ ਵੀ ਲਾਇਆ ਜਾ ਰਿਹਾ ਕਿ ਜਿਹੜੇ ਨਤੀਜੇ ਆਉਣੇ ਆ ਚੋਣਾਂ ਦੇ ਉਦੋਂ ਪਹਿਲਾਂ ਇਹ ਜਿਹੜਾ ਕਰਨ ਦਾ ਮਤਲਬ ਇਹਨੂੰ ਇਹ ਲਿਆ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਉਹਨੂੰ ਕੋਈ ਵੋਟਾਂ ਦੇ ਵਿੱਚ ਬਹੁਤਾ ਕੁਝ ਲੱਭਣਾ ਨਹੀਂਗਾ, ਜਿਹਦੇ ਕਰਕੇ ਉਹਨੇ ਸੂਬੇ ਦੇ ਹੁਣ ਅਧਿਕਾਰਾਂ ਦੇ ਉੱਤੇ ਸਿੱਧਮ ਸਿੱਧੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਨੇ। ਇਹ ਕਿਹਾ ਗਿਆ ਕਿ ਜਿਹੜੇ ਪਹਿਲਾਂ ਇਹਨਾਂ ਤਿੰਨਾਂ ਪ੍ਰੋਜੈਕਟਾਂ ਦੀ ਸੁਰੱਖਿਆ ਪੰਜਾਬ ਤੇ ਹਿਮਾਚਲ ਪੁਲਿਸ ਦੇ ਕੋਲੇ ਸੀਗੀ। ਨਵੇਂ ਫੈਸਲੇ ਦੇ ਮੁਤਾਬਕ ਭਾਖੜਾ ਡੈਮ ਪ੍ਰੋਜੈਕਟ ਤੇ ਜਿਹੜੀਆਂ ਕੇਂਦਰੀ ਫੋਰਸਾਂ ਨੇ ਉਹਦੇ 435 ਮੁਲਾਜ਼ਮ ਤਾਇਨਾਤ ਹੋਣਗੇ, ਜਦੋਂ ਕਿ ਬਿਆਸ ਡੈਮ ਪ੍ਰੋਜੈਕਟ ਲਈ 146 ਮੁਲਾਜ਼ਮਾਂ ਦੀ ਨਫਰੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਸਤਲੁਜ ਬਿਆਸ ਲਿੰਕ ਪ੍ਰੋਜੈਕਟ ਦੇ ਉੱਤੇ 243 ਮੁਲਾਜ਼ਮਾਂ ਦੀ ਨਫਰੀ ਤਾਇਨਾਤ ਹੋਣੀ ਹੈ। ਕੇਂਦਰੀ ਬਲਾਂ ਦੀ ਸੁਰੱਖਿਆ ਦਾ ਖਰਚਾ ਕਰੀਬ 90 ਕਰੋੜ ਰੁਪਏ ਆਉਣਾ। ਇਹਦਾ ਬੋਝ ਡੈਮਾਂ ਦੇ ਵਿੱਚ ਹਿੱਸੇਦਾਰ ਸੂਬਿਆਂ ਦੇ ਉੱਤੇ ਪੈਣਾ। ਸਭ ਤੋਂ ਪਹਿਲਾਂ ਵਰਾ 2010 ਦੇ ਵਿੱਚ ਡੈਮਾਂ ਦੀ ਸੁਰੱਖਿਆ CISF ਹਵਾਲੇ ਕਰਨ ਦੀ ਗੱਲ ਚੱਲੀ ਸੀ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ 2013-14 ਦੇ ਵਿੱਚ ਸੂਬਿਆਂ ਨੂੰ ਇਸ ਤਜਵੀਜ਼ ਤੇ ਭੇਜੀ ਗਈ ਸੀ ਕਿ ਸੂਬਿਆਂ ਨੇ ਇਹ ਤਜਵੀਜ਼ ਰੱਦ ਕਰ ਦਿੱਤੀ ਸੀਗੀ। ਜਦੋਂ ਹੁਣ ਸੂਬਿਆਂ ਦੀ ਹਿੱਸੇਦਾਰੀ ਕੋਈ ਨਹੀਂ ਰਹੀ ਤੇ ਹੁਣ ਇਹ ਤਜਵੀਜ਼ ਰੱਦ ਕਿਹਨੇ ਕਰਨੀ ਹੈ? ਪਾਰਲੀਮੈਂਟ ਦੇ ਵਿੱਚ 2019 ਦੇ ਵਿੱਚ ਡੈਮ ਸੇਫਟੀ ਬਿੱਲ ਲਿਆਂਦਾ ਗਿਆ ਸੀ, ਜਿਹੜਾ ਕਿ 2-3 ਮਹੀਨੇ ਬਾਅਦ ਪਹਿਲਾਂ ਐਕਟ ਬਣਿਆ। ਅੱਛਾ, ਇਹ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਤਾਮਿਲਨਾਡੂ ਦੇ ਵੱਲੋਂ ਇਸ ਬਿੱਲ ਦਾ ਸਖਤ ਵਿਰੋਧ ਕੀਤਾ ਗਿਆ ਸੀ। ਹੁਣ ਜਦੋਂ ਕੇਂਦਰ ਸਰਕਾਰ ਲਗਾਤਾਰ ਹੱਲੇ ਬੋਲ ਰਹੀ ਹੈ ਤੇ ਇਹ ਜਿਹੜੀ ਸਭ ਤੋਂ ਗੰਭੀਰ ਇਹਦੇ ਵਿੱਚ ਗੱਲ ਇਹ ਆ ਕਿ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਉਹ ਬਿਲਕੁਲ ਚੁੱਪ ਬਹਿ ਗਏ। ਇੱਕ ਅੱਖਰ ਵੀ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਨਹੀਂ ਬੋਲਿਆ। ਜਿਹੜੇ ਬੋਲ ਰਹੇ ਨੇ ਸੁਨੀਲ ਜਾਖੜ ਬੋਲ ਰਹੇ ਨੇ। ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਨਹੀਂ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤੇ ਪੰਜਾਬ ਦੇ ਬੇਸ਼ੱਕ ਕੇਅਰ ਟੇਕਰ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਨੇ। ਇਹ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਤੇ ਹਰਿਆਣੇ ਨੂੰ ਲਾਂਭੇ ਕੀਤਾ ਗਿਆ, ਚਰਨਜੀਤ ਸਿੰਘ ਚੰਨੀ ਦੇ ਇਸ ਮਾਮਲੇ ਦੇ ਉੱਤੇ ਕੋਈ ਉਹਦਾ ਇੱਕ ਅੱਖਰ ਵੀ ਨਹੀਂ ਬੋਲਿਆ ਜੀ। ਔਰ ਨਾ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਕੋਈ ਜਿਹੜਾ ਉਹ ਟਵੀਟ ਆਇਆ। ਜਿਹੜੇ ਭਗਵੰਤ ਮਾਨ ਦਾ ਇਹਦੇ ਉੱਤੇ ਬਿਆਨ ਆਇਆ ਕਿ ਇਹ ਸੂਬਿਆਂ ਦੀ ਖੁਦ ਮੁਖਤਿਆਰੀ ਦੇ ਉੱਤੇ ਸਿੱਧਾ ਹਮਲਾ ਤੇ ਸੂਬਾਈ ਜਿਹੜੀ ਜਾਇਦਾਦ ਆ ਉਹਦੇ ਉੱਤੇ ਕੇਂਦਰ ਦਾ ਕੋਈ ਹੱਕ ਨਹੀਂ ਤੇ ਡੈਮ ਸੂਬੇ ਦੀ ਜਾਇਦਾਦ ਨੇ। ਔਰ ਉਹਨਾਂ ਨੇ ਕਿਹਾ ਕਿ ਜਿਹੜਾ ਕੇਂਦਰ ਆ ਉਹ ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲਾ ਰਿਹਾ। ਹੁਣ ਸਵਾਲ ਵੱਡਾ ਇਹ ਆ ਕਿ ਜਿਹੜੀ ਕਿਉਂਕਿ ਕੇਅਰ ਟੇਕਰ ਸਰਕਾਰ ਬਹੁਤਾ ਜਿਹੜਾ ਚਾਰਜ ਹੈ ਉਹ ਹੁੰਦਾ ਜੀ ਚੋਣ ਕਮਿਸ਼ਨ ਦਾ। ਚੋਣ ਕਮਿਸ਼ਨ ਸੈਂਟਰ ਦੇ ਅੰਡਰ, ਉਹਦੇ ਦੌਰਾਨ ਇਹ ਏਡੇ ਅਹਿਮ ਫੈਸਲੇ ਕਿਉਂ ਲਏ ਜਾ ਰਹੇ ਆ? ਇਹ ਸਭ ਤੋਂ ਵੱਡਾ ਜਿਹੜਾ ਉਹ ਸਵਾਲ ਆ। ਕਿਸਾਨ ਜਥੇਬੰਦੀਆਂ ਐਕਟਿਵ ਹੋ ਰਹੀਆਂ ਨੇ ਔਰ ਉਹ ਬੋਲ ਰਹੀਆਂ ਨੇ 5 ਤਰੀਕ ਤੋਂ ਵਿੱਢਣਗੀਆਂ ਮੁਹਿੰਮ। ਜਿਨ੍ਹਾਂ ਨੇ ਚੋਣਾਂ ਨਹੀਂ ਲੜੀਆਂ, ਉਹ ਜਿਨ੍ਹਾਂ ਨੇ ਚੋਣਾਂ ਲੜੀਆਂ ਨੇ ਬਲਬੀਰ ਸਿੰਘ ਰਾਜੇਵਾਲ ਐਂਡ ਗਰੁੱਪ, ਉਹਨਾਂ ਦਾ ਇਸ ਮਸਲੇ ਦੇ ਉੱਤੇ ਕੋਈ ਬਿਆਨ ਜਿਹੜਾ ਉਹ ਸਾਹਮਣੇ ਨਹੀਂ ਆਇਆ। ਨਾ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕੁਝ ਵੀ ਜਿਹੜਾ ਕਿਸੇ ਕਿਸਮ ਦੇ ਸੰਘਰਸ਼ ਦੀ ਗੱਲ ਕਹੀ ਹੈ। ਵੇਖਣਾ ਹੁਣ ਇਹ ਹੋਊਗਾ ਕਿ ਆਉਂਦੇ ਦਿਨਾਂ ਦੇ ਦੌਰਾਨ ਕੀ ਪੰਜਾਬ ਦੇ ਉੱਤੇ ਅਜਿਹੇ ਹਮਲੇ ਜਿਹੜੇ ਨੇ ਜਿਹੜੇ ਇੱਕ ਇੱਕ ਕਰਕੇ ਉਹਦੇ ਹੱਕ ਖੋਹ ਲੈ ਜਾਣ ਦੇ ਇਹ ਵਧਣਗੇ। ਜੇ ਵਧਣਗੇ ਤੇ ਬੇਚੈਨੀ ਪੰਜਾਬ ਦੇ ਵਿੱਚ ਪੈਦਾ ਹੋਊਗੀ। ਮੇਰੇ ਖਿਆਲ ਚੋਂ ਕਰਨਾ ਵੀ ਚਾਹੁੰਦੇ ਆ ਕਾਫੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਤੇ ਅੱਗੇ ਆਰੀਅਨ ਖਾਨ ਦੇ ਡਰੱਗ ਰੈਕਟ ਦੀ ਗੱਲ ਕਰਦੇ ਆ, ਉਸ ਵਿੱਚ ਸ਼ਾਮਲ ਹੋਣ ਦਾ ਸਬੂਤ ਹੀ ਕੋਈ ਨਹੀਂ। ਦੇਖੋ, ਜਦੋਂ ਇਹ ਮਾਮਲਾ ਆਇਆ ਪਤਾ ਉਦੋਂ ਵੀ ਲੱਗਦਾ ਸੀਗਾ ਕਿ ਇਹ ਵਿਸ਼ੇਸ਼ ਟਾਰਗੇਟ ਕੀਤਾ ਗਿਆ ਉਹਨੂੰ। ਔਰ ਹੁਣ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋ ਆ ਉਹਦੀ ਜਿਹੜੀ ਸਿੱਟ ਬਣਾਈ ਹੋਈ ਆ ਉਹਦੇ ਵਿੱਚ ਇਹ ਪਤਾ ਲੱਗ ਰਿਹਾ ਕਿ ਆਰੀਅਨ ਖਾਨ ਦੇ ਖਿਲਾਫ ਇਸ ਤਰ੍ਹਾਂ ਦਾ ਕੋਈ ਸਬੂਤ ਨਹੀਂ ਮਿਲਿਆ ਜਿਹਦੇ ਤੋਂ ਇਹ ਪਤਾ ਲੱਗਦਾ ਹੋਵੇ ਕਿ ਜਿਹੜਾ ਇੰਟਰਨੈਸ਼ਨਲ ਡਰੱਗ ਰੈਕਟ ਦੇ ਨਾਲ ਉਹਨੂੰ ਜੋੜਿਆ ਜਾ ਰਿਹਾ ਸੀਗਾ ਵੀ ਉਹਦਾ ਕੋਈ ਸਬੰਧ ਹੈ। ਹਾਲਾਂਕਿ ਇਹ ਜਿਹੜੀ ਰਿਪੋਰਟ ਆ ਅਜੇ ਸਬਮਿਟ ਨਹੀਂ ਕੀਤੀ ਗਈ, ਪਰ ਇੰਨਾ ਪਤਾ ਲੱਗ ਰਿਹਾ ਇੱਕ ਇੰਗਲਿਸ਼ ਦੀ ਅਖਬਾਰ ਨੇ ਵੱਡੀ ਰਿਪੋਰਟ ਦੇ ਰੂਪ ਦੇ ਵਿੱਚ ਜਿਹੜਾ ਇਹ ਛਾਪਿਆ
ਕਿ ਸ਼ਾਹਰੁਖ ਖਾਨ ਦੇ ਮੁੰਡੇ ਦੇ ਖਿਲਾਫ ਇਸ ਤਰ੍ਹਾਂ ਦਾ ਕੋਈ ਸਬੂਤ ਸਿੱਟ ਨੂੰ ਨਹੀਂ ਮਿਲਿਆ ਜਿਹੜਾ ਇਹ ਸਾਬਿਤ ਕਰੇ ਕਿ ਉਹ ਇਸ ਸਾਜ਼ਿਸ਼ ਦੇ ਵਿੱਚ ਕਿਸੇ ਜਗ੍ਹਾ ਤੇ ਸ਼ਾਮਲ ਸੀਗਾ। ਅਧਿਕਾਰੀ ਇਸ ਮਾਮਲੇ ਦੇ ਉੱਤੇ ਚੁੱਪ ਵੱਟੀ ਬੈਠੇ ਆ। ਉਹ ਸਿਰਫ ਇੰਨਾ ਕਿਹਾ ਕਿ ਗੋਆ ਜਾ ਰਹੇ ਕਰੂਜ਼ ਦੇ ਉੱਤੇ ਛਾਪਾ ਠੀਕ ਢੰਗ ਦਾ ਨਾਲ ਨਹੀਂ ਮਾਰਿਆ ਗਿਆ ਸੀਗਾ ਤੇ ਕੁਝ ਬੇਨਿਯਮੀਆਂ ਸੀ, ਇੰਨੀ ਕੁ ਗੱਲ ਜਿਹੜੇ ਆ ਉਹ ਕਹਿ ਰਹੇ ਆ ਅਧਿਕਾਰੀ। ਜਿਹੜੀ ਕੇਂਦਰੀ ਏਜੰਸੀ ਦੇ ਮੁੰਬਈ ਜ਼ੋਨ ਦੇ ਮੁਖੀ ਸਮੀਰ ਵਾਨਖੇੜੇ ਦੀ ਅਗਵਾਈ ਦੇ ਵਿੱਚ ਟੀਮ ਨੇ ਪਿਛਲੇ ਸਾਲ ਅਕਤੂਬਰ ਦੇ ਵਿੱਚ ਗੋਆ ਜਾ ਰਹੇ ਕਰੂਜ਼ ਦੇ ਉੱਤੇ ਛਾਪਾ ਮਾਰਿਆ ਸੀਗਾ, ਜਿੱਥੇ ਕਥਿਤ ਤੌਰ ਦੇ ਉੱਤੇ ਡਰੱਗ ਪਾਰਟੀ ਚੱਲ ਰਹੀ ਸੀ। ਉੱਥੇ ਮੌਜੂਦ ਆਰੀਅਨ ਖਾਨ ਤੇ ਹੋਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ। ਆਰੀਅਨ ਖਾਨ ਨੂੰ ਜੇਲ੍ਹ ਦੇ ਵਿੱਚ ਕਈ ਦਿਨ ਲਾਉਣੇ ਪਏ ਸੀਗੇ ਤੇ ਉਹਦੀ ਜਿਹੜੀ ਆ ਬੰਬੇ ਹਾਈ ਕੋਰਟ ਤੋਂ ਜਾ ਕੇ ਜ਼ਮਾਨਤ ਮਿਲੀ ਸੀਗੀ। ਐਨਸੀਬੀ ਦੀ ਸਿੱਟ ਇਸ ਮਾਮਲੇ ਦੇ ਵਿੱਚ ਚਾਰਜ ਸ਼ੀਟ ਦਾਇਰ ਕਰੂਗੀ ਔਰ ਇਹਦੀ ਕਾਨੂੰਨੀ ਰਾਏ ਜਿਹੜੀ ਉਹ ਲਈ ਜਾ ਰਹੀ ਆ। ਇਸ ਕੇਸ ਇਹਦੇ ਦੌਰਾਨ ਕਰੂਜ਼ ਕੇਸ ਦੇ ਵਿੱਚ ਗ੍ਰਿਫਤਾਰ ਨਸ਼ਾ ਤਸਕਰ ਅਬਦੁਲ ਕਾਦਰ ਸ਼ੇਖ ਨੂੰ ਵਿਸ਼ੇਸ਼ ਅਦਾਲਤ ਨੇ ਜ਼ਮਾਨਤ ਦੇਣ ਤੋਂ ਜਿਹੜੀ ਆ ਉਹ ਨਾ ਕੀਤੀ ਹੈ। ਹੁਣ ਵੱਡਾ ਸਵਾਲ ਇਹ ਆ ਕਿ ਇਹੋ ਜਿਹੇ ਲੋਕ ਕਿਉਂ ਜਿਹੜੇ ਉਹ ਫਸਾ ਲਏ ਜਾਂਦੇ ਆ। ਸਮੇਂ ਦੇ ਉੱਤੇ ਬਹੁਤ ਵਾਰੀ ਇਸ ਤਰ੍ਹਾਂ ਦਾ ਆਇਆ ਕਿ ਇੱਥੋਂ ਦਾ ਜਿਹੜਾ ਦਰਬਾਰੀ ਮੀਡੀਆ ਉਹਨੇ ਬਹੁਤ ਕੁਝ ਇੰਨਾ ਵਧਾ ਚੜਾ ਕੇ ਇਹਨਾਂ ਕੇਸਾਂ ਨੂੰ ਜਦੋਂ ਇਹ ਵਾਪਰੇ ਉਦੋਂ ਸਾਹਮਣੇ ਲਿਆਂਦਾ ਜਿਵੇਂ ਮੁਲਕ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਗਿਆ ਹੋਵੇ। ਚਾਹੇ ਤੁਸੀਂ ਇਹ ਕੇਸ ਲਾ ਲਓ, ਚਾਹੇ ਤੁਸੀਂ ਜਦੋਂ ਸੁਸ਼ਾਂਤ ਰਾਜਪੂਤ ਦੀ ਮੌਤ ਹੁੰਦੀ ਆ ਉਸ ਤੋਂ ਬਾਅਦ ਉਹਦੀ ਜਿਹੜੀ ਗਰਲਫ੍ਰੈਂਡ ਸੀ ਜਿਹੜੀ ਉਹਦੀ ਹੀਰੋਇਨ ਵੀ ਸੀ ਫਿਲਮਾਂ ਦੇ ਵਿੱਚ, ਉਹਨੂੰ ਜਿਹੜਾ ਪੇਸ਼ ਕਰਨਾ ਹੋਵੇ ਇੱਕ ਵਿਲਨ ਦੇ ਰੂਪ ਦੇ ਵਿੱਚ, ਜਿਵੇਂ ਉਹਨੇ ਸੁਸ਼ਾਂਤ ਰਾਜਪੂਤ ਨੂੰ ਮਾਰਿਆ ਸੀ, ਉਹ ਸਾਰੇ ਮਾਮਲੇ ਕਿੱਥੇ ਗਏ? ਦੀਸ਼ਾ ਰਾਵੀ ਵਾਲਾ ਮਾਮਲਾ ਲੈ ਲਓ, ਟੂਲ ਕਿਟ ਵਾਲਾ, ਕਿੰਨਾ ਭਾਰਿਆ ਗਿਆ ਸੀਗਾ ਉਸ ਵੇਲੇ, ਉਹ ਕਿੱਥੇ ਗਏ ਜੀ? ਉਹਨਾਂ ਮਾਮਲਿਆਂ ਦੇ ਵਿੱਚ ਕੁਝ ਨਿਕਲਿਆ। ਇਹ ਇੱਕ ਗੰਭੀਰ ਐਕਚੁਅਲੀ ਸਾਜ਼ਿਸ਼ ਦੇ ਤਹਿਤ ਇੱਥੋਂ ਦੇ ਦਰਬਾਰੀ ਮੀਡੀਏ ਦੀ ਡਿਊਟੀ ਜਿਹੜੀ ਉਹ ਲੱਗੀ ਹੋਈ ਆ ਕਿ ਅਸਲ ਜਿਹੜੇ ਮੁੱਦੇ ਨੇ ਉਹਦੇ ਵਿੱਚ ਰੋਜ਼ੀ ਰੋਟੀ ਆ ਜਾਂਦੀ ਹੈ, ਉਹਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਉਹ ਆ ਜਾਂਦੀ ਹੈ। ਉਹਨਾਂ ਤੋਂ ਲੋਕਾਂ ਨੂੰ ਲਾਂਭੇ ਕੀਤਾ ਜਾਵੇ, ਲੋਕਾਂ ਦਾ ਧਿਆਨ ਉਹਨਾਂ ਵੱਲ ਕਿਤੇ ਚਲੇ ਨਾ ਜਾਵੇ। ਇਸ ਕਰਕੇ ਅਜਿਹੇ ਮੁੱਦੇ ਸਮੇਂ ਦੇ ਉੱਤੇ ਉਭਾਰੇ ਜਾਂਦੇ ਆ ਤੇ ਫਿਰ ਜਦੋਂ ਉਹ ਅਦਾਲਤਾਂ ਦੇ ਵਿੱਚ ਜਾਂਦੇ ਆ ਫਿਰ ਉਹ ਟਿਕਦੇ ਨਹੀਂ ਜੀ ਕਿਸੇ ਵੀ ਜਗ੍ਹਾ ਦੇ ਉੱਤੇ। ਮੇਨ ਇਹਦਾ ਰੀਜ਼ਨ ਅਸਲ ਮੁੱਦਿਆਂ ਤੋਂ ਧਿਆਨ ਡਾਈਵਰਟ ਕਰਨਾ। ਬਿਲਕੁਲ ਜੀ, ਬਹੁਤੀ ਵਾਰੀ ਕਿਸੇ ਗੱਲ ਨੂੰ ਦੱਬਣ ਲਈ ਵੀ ਇਹੋ ਜਿਹੇ ਕੰਮ ਕੀਤੇ ਜਾਂਦੇ ਆ। ਅੱਗੇ ਪ੍ਰੋਫੈਸਰ ਭੁੱਲਰ ਦੀ ਗੱਲ ਕਰਦੇ ਆ, ਰਿਹਾਈ ਤੇ ਕਮੇਟੀ ਦੀ ਸਹਿਮਤੀ ਨਹੀਂ ਬਣੀ ਤੇ ਅਗਲੀ ਮੀਟਿੰਗ ਤੱਕ ਮਾਮਲਾ ਟਲਿਆ। ਦੇਖੋ, ਹਾਲਾਂਕਿ ਇਹ ਕੁਝ ਜਿਹੜਾ ਇੱਕ ਹੈਗਾ ਜੀ ਗਰੁੱਪ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਪ੍ਰੋਫੈਸਰ ਭੁੱਲਰ ਹੋਰਾਂ ਦੀ ਰਿਹਾਈ ਆ ਜਿਹੜੀ ਉਹ ਡਿਨਾਈ ਹੋ ਗਈ ਹੈ। ਡਿਨਾਈ ਨਹੀਂ ਹੈ ਜੀ, ਇਹ ਰਿਹਾਈ ਜਿਹੜੀ ਆ ਉਹਦੇ ਨਾਂ ਨਹੀਂ ਹੋਈ। ਇਹ ਲਫ਼ਜ਼ਾਂ ਦਾ ਹੇਰ ਫੇਰ ਹੈ ਥੋੜਾ ਜਿਹਾ। ਜਦੋਂ ਕੱਲ ਪਹਿਲਾਂ ਜਿਹੜੇ ਮਨਜਿੰਦਰ ਸਿੰਘ ਸਰਸਾ ਨੇ ਇਹ ਮਾਮਲਾ ਜਿਹੜਾ ਸੀਗਾ ਆਪਣੇ ਟਵੀਟ ਦੇ ਰਾਹੀਂ ਲਿਆਂਦਾ ਕਿ ਜਿਹੜੀ ਕਮੇਟੀ ਦੀ ਮੀਟਿੰਗ ਆ ਉਹ ਹੋ ਰਹੀ ਆ। ਇਹ ਜਿਹੜੀ ਕਮੇਟੀ ਆ, ਜਿਹੜੀ ਸੈਂਟੈਂਸ ਰਿਵਿਊ ਬੋਰਡ ਹੈ, ਇਹ CRB, ਉਹ ਇਹਨੂੰ ਹੈਂਡਲ ਕਰਦੀ ਹੈ ਔਰ ਉਹਦੇ ਵਿੱਚ ਬਿਨਾਂ ਕਿਸੇ ਸ਼ੱਕ ਦੇ ਜਿਹੜੇ ਵੀ ਬੰਦੇ ਦੇ ਬਾਰੇ ਦੇ ਵਿੱਚ ਉਹਦੀ ਸੈਂਟੈਂਸ ਦੇ ਬਾਰੇ ਚ ਰਿਵਿਊ ਕੀਤਾ ਜਾਂਦਾ, ਜਿਹੜੀ ਉਹ ਜੇਲ੍ਹ ਦੇ ਵਿੱਚ ਹੁੰਦਾ, ਉਸ ਸੂਬੇ ਦੀ ਰਾਏ ਉਹਦੇ ਉੱਤੇ ਲਈ ਜਾਂਦੀ ਹੈ। ਕਿਉਂਕਿ ਕਾਗਜ਼ਾਂ ਦੇ ਵਿੱਚ ਜਿਹੜਾ ਰਿਕਾਰਡ ਹੈ ਜੀ ਉਹ ਪ੍ਰੋਫੈਸਰ ਭੁੱਲਰ ਹੋਰਾਂ ਦਾ ਤਿਹਾੜ ਜੇਲ੍ਹ ਹੈ, ਮਾਫ ਕਰਨਾ, ਦਿੱਲੀ ਦੀ ਜਿਹੜੀ ਉਹ ਜੇਲ੍ਹ ਹੈ। ਉੱਥੇ ਉਹ ਉਂਝ ਵੈਸੇ ਉਹਨਾਂ ਦਾ ਇਲਾਜ ਹੋਣ ਕਰਕੇ ਇੱਥੇ ਅੰਮ੍ਰਿਤਸਰ ਦੇ ਵਿੱਚ ਪ੍ਰੋਫੈਸਰ ਭੁੱਲਰ, ਉਹਦੇ ਉੱਤੇ ਦਿੱਲੀ ਦੀ ਰਾਏ ਲਈ ਜਾਣੀ ਸੀ। ਪਰ ਜਿਹੜਾ ਇਹ ਰਿਵਿਊ ਬੋਰਡ ਹੈ, ਇਹ ਸੈਂਟਰ ਗਵਰਨਮੈਂਟ ਦੀ ਬੋਡੀ ਹੈ। ਇਹਦੇ ਵਿੱਚ ਜਿਹੜੇ ਦਿੱਲੀ ਸਰਕਾਰ ਦੇ ਮੈਂਬਰ ਵੀ ਹੈਗੇ ਆ, ਦਿੱਲੀ ਦੇ ਗ੍ਰਹਿ ਮੰਤਰੀ ਵੀ ਇਹਦੇ ਵਿੱਚ ਹੈਗਾ। ਇਹਦੀ ਜਿਹੜੀ ਮੀਟਿੰਗ ਹੋਈ ਆ, ਇਹਦੇ ਵਿੱਚ ਕੋਈ 14 ਦੇ ਕਰੀਬ ਕੇਸ ਵਿਚਾਰੇ ਗਏ ਨੇ। ਇਹਦੇ ਵਿੱਚ ਪ੍ਰੋਫੈਸਰ ਭੁੱਲਰ ਹੋਰਾਂ ਵਾਲਾ ਕੇਸ ਵੀ ਵਿਚਾਰਿਆ ਗਿਆ ਔਰ ਇਹਨੂੰ ਅਗਲੀ ਮੀਟਿੰਗ ਤੱਕ ਅਜੇ ਅੱਗੇ ਪਾ ਦਿੱਤਾ ਗਿਆ ਕਿ ਅੱਗੇ ਰੱਖ ਲਓ। ਕਿਉਂ ਪਾਇਆ ਗਿਆ ਅੱਗੇ? ਕਿ
ਜਿਹੜੇ ਮੈਂਬਰ ਨੇ ਇਹਦੇ ਕਮੇਟੀ ਦੇ, ਉਹਨਾਂ ਸਾਰਿਆਂ ਦੀ ਇੱਕ ਰਾਏ ਨਹੀਂ ਹੋ ਸਕੀ। ਮੈਂ ਦੇਰ ਰਾਤ ਤੱਕ ਵੀ ਐਕਚੁਅਲੀ ਜਿਹੜਾ ਜੀ ਉਹ ਲੱਭਣ ਦੀ ਕੋਸ਼ਿਸ਼ ਕੀਤੀ ਇਸ ਮਾਮਲੇ ਦੇ ਉੱਤੇ ਕਿ ਇਹ ਪਤਾ ਲਾਇਆ ਜਾ ਸਕੇ ਕਿ ਕਿਹੜਾ ਮੈਂਬਰ ਅੜਿਆ। ਇੱਕ ਮੈਂਬਰ ਅੜਿਆ ਇਹਨਾਂ ਦੇ ਵਿੱਚੋਂ, ਉਹ ਬੋਰਡ ਦਾ ਮੈਂਬਰ ਹੈ। ਇਹ ਕਿਹਾ ਗਿਆ ਕਿ ਜਿਹੜੇ ਦਿੱਲੀ ਦਾ, ਜਿੰਨਾ ਕੁ ਪਤਾ ਲੱਗ ਰਿਹਾ ਕਿ ਦਿੱਲੀ ਦਾ ਗ੍ਰਹਿ ਮੰਤਰੀ ਹੈ ਸਤਿੰਦਰ ਜੈਨ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨੂੰ ਇਸ ਮਾਮਲੇ ਦੇ ਉੱਤੇ ਕੋਈ ਇਤਰਾਜ਼ ਨਹੀਂ ਗਾ। ਪਰ ਜਿਹੜਾ ਅੜਿਆ ਹੈ ਮਾਮਲਾ, ਉਹ ਜਿਹੜਾ ਗ੍ਰਹਿ ਤੇ ਕਾਨੂੰਨ ਵਿਭਾਗਾਂ ਦਾ ਸਕੱਤਰ ਹੈ ਉਹ ਆ, ਜਾਂ ਦਿੱਲੀ ਸਰਕਾਰ ਦਾ ਸਮਾਜ ਭਲਾਈ ਵਿਭਾਗ ਦਾ ਡਾਇਰੈਕਟਰ ਹੈ, ਇੱਕ ਡਿਸਟ੍ਰਿਕਟ ਜੱਜ ਹੈ, ਇੱਕ ਦਿੱਲੀ ਪੁਲਿਸ ਦਾ ਸੀਨੀਅਰ ਅਧਿਕਾਰੀ ਹੈ। ਇਹਨਾਂ ਦੇ ਵਿੱਚੋਂ ਇੱਕ ਹੈ, ਜਿੰਨਾ ਕੁ ਪਤਾ ਲੱਗ ਰਿਹਾ। ਆਈ ਹੋਪ ਕਿ ਜਦੋਂ ਆਪਾਂ ਕੱਲ ਨੂੰ ਗੱਲ ਕਰਾਂਗੇ, ਵਿਸਥਾਰ ਦਊਂਗਾ, ਉਹਦੇ ਵਿੱਚ ਦਿੱਤਾ ਜਾ ਸਕੂਗਾ। ਇਸ ਗੱਲ ਦਾ ਯਕੀਨ ਹੈ ਕਿ ਉਹ ਪਤਾ ਲੱਗ ਜੂਗਾ ਕਿ ਉਹ ਵਿਅਕਤੀ ਕੌਣ ਹੈ। ਇੰਨਾ ਕੁ ਪਤਾ ਜਿਹੜਾ ਉਹ ਲੱਗ ਰਿਹਾ ਕਿ ਉਹ ਵਿਅਕਤੀ ਵੀ ਭਾਈਚਾਰੇ ਦੇ ਵਿੱਚੋਂ ਆ। ਮਤਲਬ ਕਿ ਥੋੜਾ ਇਸ਼ਾਰਾ ਜਿਹੜਾ ਉਹ ਸਮਝ ਲੈਣਾ। ਕੱਲ ਨੂੰ ਜਿਹੜਾ ਉਹਦਾ ਵਿਸਥਾਰ ਦੇਵਾਂਗੇ ਕਿ ਉਹ ਕੌਣ ਹੈ ਜਿਹਨੇ ਇਹਦੀ ਵਿਰੋਧਤਾ ਕੀਤੀ ਹੈ ਕਿ ਨਹੀਂ ਇਹ ਹੋਣਾ ਚਾਹੀਦਾ। ਇਹ ਟਾਡਾ ਦੇ ਅਧੀਨ ਹੈ। ਟਾਡਾ TADA ਕਿਸੇ ਵੇਲੇ ਬਹੁਤ ਸਖਤ ਕਾਨੂੰਨ ਸੀ, ਅੱਜ ਕੱਲ ਉਹ ਨਹੀਂ ਹੈਗਾ ਜੀ। ਉਹਦੀ ਜਗ੍ਹਾ ਦੇ ਉੱਤੇ UAPA ਹੈ, ਟਾਡਾ ਟੈਰਰਿਸਟ ਐਂਡ ਡਿਸਟਰਪਟਿਵ ਐਕਟ ਸੀਗਾ। UAPA ਜਿਹੜਾ ਹੈ ਅਨਲॉफुल ਐਕਟੀਵਿਟੀਜ਼ ਜਿਹੜੀਆਂ, ਹਾਲਾਂਕਿ ਇਹਦੇ ਵਿੱਚ ਕੋਈ ਬਹੁਤਾ ਫਰਕ ਨਹੀਂਗਾ, ਨਾਵਾਂ ਦਾ ਫਰਕ ਹੈ। UAPA ਟਾਡਾ ਦੇ ਨਾਲੋਂ ਵੀ ਜਿਹੜਾ ਉਹ ਸਖਤ ਹੈ। ਪ੍ਰੋਫੈਸਰ ਭੁੱਲਰ ਹੋਰਾਂ ਨੂੰ ਜਿਹੜਾ ਫਾਂਸੀ ਦੀ ਸਜ਼ਾ ਹੋਈ ਸੀਗੀ, ਪਰ 2014 ਦੇ ਵਿੱਚ ਸੁਪਰੀਮ ਕੋਰਟ ਨੇ ਉਹਨਾਂ ਦੇ ਮੈਡੀਕਲ ਆਧਾਰ ਦੇ ਉੱਤੇ ਇਹ ਫਾਂਸੀ ਦੀ ਸਜ਼ਾ ਰੱਦ ਕਰ ਦਿੱਤੀ ਸੀ ਤੇ ਉਹਨਾਂ ਨੂੰ ਉਮਰ ਕੈਦ ਹੋ ਗਈ ਸੀ। ਉਮਰ ਕੈਦ ਦੇ ਰੂਪ ਦੇ ਵਿੱਚ ਵੀ ਜਿੰਨੇ ਸਾਲ ਉਹ ਜੇਲ੍ਹ ਦੇ ਵਿੱਚ ਲਾ ਚੁੱਕੇ, ਉਹਦੇ ਚ ਉਮਰ ਕੈਦ ਪੂਰੀ ਹੋ ਜਾਂਦੀ ਹੈ ਔਰ ਬਿਨਾਂ ਕਿਸੇ ਸ਼ੱਕ ਦੇ ਉਹ ਸ਼ਰਤਾਂ ਜਿਹੜੀਆਂ ਉਹ ਪੂਰੀਆਂ ਫੁੱਲਫਿਲ ਕਰਦੇ ਆ। ਦੂਸਰਾ, ਮੈਡੀਕਲ ਹਾਲਤ ਉਹਨਾਂ ਦੀ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾ ਸਕੇ। ਇਸ ਮਾਮਲੇ ਦੇ ਉੱਤੇ ਜਿਹੜਾ ਮੇਰਾ ਖਿਆਲ ਟੈਕਨੀਕਲੀ ਕੁਝ ਚੀਜ਼ਾਂ ਸਾਹਮਣੇ ਆ ਜਾਣ ਤੇ ਫਿਰ ਹੀ ਜਿਹੜਾ ਉਹ ਪ੍ਰਚਾਰ ਹੋਣਾ ਚਾਹੀਦਾ, ਨਹੀਂ ਤਾਂ ਅਦਰਵਾਈਜ਼ ਇਹ ਹੈ ਕਿ ਜਿਹੜੇ ਮਨਜਿੰਦਰ ਸਿੰਘ ਸਰਸਾ ਨੇ, ਉਹਨਾਂ ਨੇ ਪਹਿਲਾਂ ਤਾਂ ਇਹ ਟਵੀਟ ਕੀਤਾ, ਮੁੜ ਕੇ ਉਹ ਇੱਕਦਮ ਜਿਹੜਾ ਆ ਗਏ ਕਿ ਦਿੱਲੀ ਦੀ ਸਰਕਾਰ ਨੇ ਜੀ ਇਹ ਰੱਦ ਕਰ ਦਿੱਤੀ ਹੈ। ਰੱਦ ਨਹੀਂ ਹੋਈ, ਇਹ ਰਿਪੋਰਟਾਂ ਬਿਲਕੁਲ ਕਲੀਅਰ ਨੇ ਸਾਹਮਣੇ ਕਿ ਅਗਲੀ ਮੀਟਿੰਗ ਤੱਕ ਪੋਸਟਪੋਨ ਹੋਈ ਹੈ ਜੀ। ਕੁਛ ਤਾਂ ਉਹਨੇ ਕਰਨਾ ਹੀ ਹੁੰਦਾ ਹੈ ਨਾ ਅੱਗੇ। ਤੇ ਅੱਗੇ ਕੇਂਦਰ ਦੀ ਜੇ ਗੱਲ ਕੀਤੀ ਆਪਾਂ, ਕੇਂਦਰ ਹਰ ਇੱਕ ਚੀਜ਼ ਦੇ ਉੱਤੇ ਹੱਲਾ ਬੋਲ ਰਿਹਾ। ਪੰਜਾਬ ਦੇ 1100 ਕਰੋੜ ਦੇ ਫੰਡ ਰੁਕੇ। ਇਹ ਦਿਹਾਤੀ ਵਿਕਾਸ ਦੇ ਫੰਡ ਹੈ ਜਿਹੜੇ ਦੀ ਉਹ ਰੁਕ ਗਏ। ਜਿਹੜੀ ਨਵੀਂ ਸਰਕਾਰ ਬਣੂਗੀ ਉਹਦੇ ਵਾਸਤੇ ਇਹ ਇੱਕ ਵੱਡੀ ਚੁਣੌਤੀ ਹੋਊਗੀ ਜੀ, ਇਹਨਾਂ ਫੰਡਾਂ ਨੂੰ ਰਿਲੀਜ਼ ਕਰਾਉਣਾ। ਪੇਂਡੂ ਵਿਕਾਸ ਫੰਡਾਂ ਦੀ ਕਰਜ਼ਾ ਮਾਫੀ ਲਈ ਵਰਤੋਂ ਕਰਨਾ ਪੰਜਾਬ ਸਰਕਾਰ ਲਈ ਮਹਿੰਗਾ ਪੈਣ ਲੱਗਿਆ। ਇਹ ਪੰਜਾਬ ਸਰਕਾਰ ਦੀ ਗਲਤੀ ਸੀ ਕਿ ਉਹਨੇ ਇਹ ਜਿਹੜੇ ਪੰਜਾਬ ਦੇ ਦਿਹਾਤੀ ਵਿਕਾਸ ਦੇ ਫੰਡ ਆਏ, ਇਹਨਾਂ ਫੰਡਾਂ ਦੀ ਕਰਜ਼ਾ ਮਾਫੀ ਲਈ ਵਰਤੋਂ ਜਿਹੜੀ ਸੀ ਉਹ ਇਹ ਕਰ ਲਈ। ਕੇਂਦਰ ਸਰਕਾਰ ਨੇ ਝੋਨੇ ਦੇ ਜਿਹੜਾ ਪਿਛਲਾ ਸੀਜ਼ਨ ਸੀਗਾ ਜੀ, ਉਹਦੇ ਕਰੀਬ 1100 ਕਰੋੜ ਰੁਪਏ ਦੇ ਪੇਂਡੂ ਵਿਕਾਸ ਫੰਡ ਜਾਰੀ ਨਹੀਂ ਕੀਤੇ। ਪਿਛਲੇ ਸਾਲ 30 ਨਵੰਬਰ ਨੂੰ ਝੋਨੇ ਦਾ ਸੀਜ਼ਨ ਖਤਮ ਹੋ ਗਿਆ। 3 ਮਹੀਨੇ ਬਾਅਦ ਵੀ ਇਹ ਫੰਡ ਜਾਰੀ ਨਹੀਂ ਕੀਤੇ ਗਏ। ਕੇਂਦਰ ਸਰਕਾਰ ਨੇ ਸ਼ਰਤ ਇਹ ਲਾਈ ਹੈ ਕਿ ਪਹਿਲਾਂ ਪੰਜਾਬ ਦਿਹਾਤੀ ਵਿਕਾਸ ਐਕਟ 1987 ਦੇ ਵਿੱਚ ਸੋਧ ਕਰੇ। ਪੰਜਾਬ ਸਰਕਾਰ ਦੇ ਵੱਲੋਂ ਅਨਾਜ ਦੀ ਖਰੀਦ ਤੇ 3% ਦਿਹਾਤੀ ਵਿਕਾਸ ਫੰਡ ਤੇ 3% ਮਾਰਕੀਟ ਫੀਸ ਵਸੂਲ ਕੀਤੀ ਜਾਂਦੀ ਹੈ, ਜਿਹੜੀ ਕਿ ਦੋਵੇਂ ਸੀਜ਼ਨਾਂ ਦੀ ਕਰੀਬ 1750 ਕਰੋੜ ਰੁਪਏ ਬਣਦੀ ਆ। ਪਿਛਲੇ ਸਾਲ ਕੇਂਦਰ ਨੇ ਪੇਂਡੂ ਵਿਕਾਸ ਫੰਡਾਂ ਦੇ 1200 ਕਰੋੜ ਰੁਪਏ ਰੋਕ ਲਏ ਸੀਗੇ। ਸਿਆਸੀ ਤੌਰ ਦੇ ਉੱਤੇ ਬਹੁਤ ਸਾਰੇ ਯਤਨ ਫਿਰ ਕਰਨੇ ਪਏ। ਸਰਕਾਰ ਨੇ ਇਸ ਸ਼ਰਤ ਦੇ ਉੱਤੇ ਰਾਸ਼ੀ ਦਿੱਤੀ ਕਿ ਪੰਜਾਬ ਸਰਕਾਰ ਐਕਟ ਦੇ ਵਿੱਚ ਲੋੜੀਂਦੀ ਸੋਧ ਕਰੂਗੀ। ਕੈਪਟਨ ਸਰਕਾਰ ਦੇ ਵੱਲੋਂ ਕਿਸਾਨਾਂ ਦੀ ਕਰਜ਼ਾ ਮਾਫੀ ਲਈ ਦਿਹਾਤੀ ਵਿਕਾਸ ਫੰਡ ਦਾ ਪੈਸਾ ਵਰਤ ਲਿਆ ਗਿਆ ਤੇ ਇਹਦੀ ਵਰਤੋਂ ਤੋਂ ਪਹਿਲਾਂ ਪੰਜਾਬ ਦਿਹਾਤੀ ਵਿਕਾਸ ਐਕਟ ਦੇ ਵਿੱਚ ਸੋਧ ਵੀ ਕੀਤੀ ਗਈ। ਕੇਂਦਰ ਨੂੰ ਇਸ ਸੋਧ ਦੇ ਉੱਤੇ ਮੇਨ ਇਤਰਾਜ਼ ਹੈ ਔਰ ਉਹਦਾ ਇਹ ਕਹਿਣਾ ਹੈ ਕਿ ਦਿਹਾਤੀ ਵਿਕਾਸ ਫੰਡ ਦਾ ਪੈਸਾ ਸਿਰਫ ਖਰੀਦ ਕੇਂਦਰਾਂ ਦੇ ਵਿਕਾਸ ਤੇ ਖਰਚ ਕੀਤਾ ਜਾਵੇ ਤੇ ਉਹਦੇ ਵੱਲੋਂ ਲਿੰਕ ਸੜਕਾਂ ਤੇ ਪੈਸਾ ਵਰਤਣ ਦੇ ਉੱਤੇ ਵੀ ਇਤਰਾਜ਼ ਕੀਤਾ ਜਾ ਰਿਹਾ। ਅਕਾਲੀ ਭਾਜਪਾ ਗੱਠਜੋੜ ਸਰਕਾਰ ਦੇ ਵੇਲੇ ਇਹ ਪੈਸਾ ਸੰਗਤ ਦਰਸ਼ਨਾਂ ਦੇ ਦੌਰਾਨ ਪਿੰਡਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਸੀਗਾ। ਨਵੇਂ ਇਤਰਾਜ਼ ਖੜੇ ਹੋਣ ਤੇ ਪੰਜਾਬ ਮੰਡੀ ਬੋਰਡ
ਬੇਵਸ ਹੈ। ਫੰਡ ਰੋਕੇ ਜਾਣ ਦੇ ਨਾਲ ਸੂਬੇ ਦੇ ਪੇਂਡੂ ਵਿਕਾਸ ਦੇ ਕੰਮ ਸਿੱਧਮ ਸਿੱਧੇ ਜਿਹੜੇ ਆ ਜੀ ਉਹ ਇਫੈਕਟ ਹੋਣਗੇ। ਪਨਗ੍ਰੇਨ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੇ 2 ਮਹੀਨੇ ਪਹਿਲਾਂ ਚਰਨਜੀਤ ਸਿੰਘ ਚੰਨੀ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਸੀਗਾ ਕਿ ਕੇਂਦਰੀ ਸ਼ਰਤ ਦੇ ਮੁਤਾਬਕ ਪੰਜਾਬ ਦਿਹਾਤੀ ਵਿਕਾਸ ਐਕਟ ਦੇ ਵਿੱਚ ਸੋਧ ਕਰ ਲਈ ਜਾਵੇ। ਇਸ ਪਾਸੇ ਵੱਲ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਸਾਡਾ ਨਾਰਾ ਚੱਲ ਗਿਆ ਬਸ ਠੀਕ ਹੈ, ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਮਸਲੇ ਜਿੰਨੇ ਉਲਝ ਗਏ ਨੇ, ਉਲਝ ਰਹੇ ਨੇ, ਉਹਦੀ ਹੁਣ ਅਸਲੀਅਤ ਜਿਹੜੀ ਆ ਉਹ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ ਨਾ, ਵੀ ਇਹਨਾਂ ਮਾਮਲਿਆਂ ਦੇ ਉੱਤੇ ਕੀਤਾ ਹੀ ਕੱਖ ਨਹੀਂ ਗਿਆ। ਇਸ ਕਰਕੇ ਨਹੀਂ ਕੀਤਾ ਕੱਖ ਗਿਆ ਕਿ ਵੀ ਦੇਖਾਂਗੇ ਜੇ ਸਰਕਾਰ ਆ ਗਈ ਫਿਰ ਦੇਖਾਂਗੇ, ਨਾ ਆਈ ਤੇ ਨਵੀਂ ਸਰਕਾਰ ਦੇ ਵਾਸਤੇ ਮੁਸ਼ਕਲਾਂ ਤਾਂ ਘੱਟੋ ਘੱਟ ਖੜੀਆਂ ਕਰ ਹੀ ਦਿੱਤੀਆਂ। ਜੀ ਜੀ ਬਿਲਕੁਲ, ਉਹ ਤਾਂ ਜਿਹੜੀ ਵੀ ਇਦਾਂ ਲੱਗਦਾ ਹਾਰਨਾ ਉਹ ਕਰਕੇ ਜਾਂਦੇ ਆ। ਅੱਗੇ ਮਹਿੰਗਾਈ ਦੀ ਗੱਲ ਕਰਦੇ ਆ, ਆਮ ਲੋਕਾਂ ਦਾ ਜਿਉਣਾ ਔਖਾ ਕਰਨ ਲੱਗੇ। ਦੇਖੋ ਔਖਾ ਹੋ ਗਿਆ ਐਕਚੁਅਲੀ, ਜਿਹੜੀ ਜੰਗ ਦਾ ਅਸਰ ਵੀ ਕਿਹਾ ਜਾ ਸਕਦਾ। ਲੋਕਾਂ ਦੇ ਵਿੱਚ ਪੈਨਿਕ ਬੜੀ ਛੇਤੀ ਕ੍ਰੀਏਟ ਹੁੰਦਾ ਜੀ। ਅੱਛਾ, ਡਰਮ ਲੈ ਕੇ ਇੱਕ ਇੱਕ ਟਰਾਲੀ ਦੇ ਉੱਤੇ 7-7 8-8 ਡਰਮ ਲੈ ਕੇ ਪੈਟਰੋਲ ਪੰਪਾਂ ਦੇ ਉੱਤੇ ਲਾਈਨਾਂ ਲੱਗੀਆਂ ਹੋਈਆਂ ਨੇ ਜੀ। ਡਰਮ ਭਰਾਏ ਜਾ ਰਹੇ ਆ। ਲੋਕਾਂ ਨੂੰ ਇਹ ਲੱਗਦਾ ਕਿ ਇੱਕ ਤਾਂ ਡੀਜ਼ਲ ਮਹਿੰਗਾ ਹੋ ਜਾਣਾ ਤੇ ਦੂਜਾ ਇਹ ਲੱਗਦਾ ਕਿ ਡੀਜ਼ਲ ਮਿਲਣਾ ਨਹੀਂ। ਹੁਣ ਇਹ ਪੈਨਿਕ ਰੋਕਿਆ ਕਿਵੇਂ ਜਾਵੇ ਜੀ? ਕੰਪਨੀਆਂ ਕਿਉਂ ਰੋਕਣਗੀਆਂ? ਉਹਨਾਂ ਦਾ ਡੀਜ਼ਲ ਵਿਕ ਰਿਹਾ, ਉਹ ਇਹ ਸੋਚਦੀਆਂ ਕਿ ਠੀਕ ਹੈ ਵਿਕੀ ਜਾਣ ਦਿਓ। ਬਾਜ਼ਾਰ ਦੇ ਵਿੱਚ ਰੇਤ ਤੇ ਬਜਰੀ ਦੇ ਭਾਅ ਤੋਂ ਬਾਅਦ ਬਾਕੀ ਜਿਹੜੀਆਂ ਚੀਜ਼ਾਂ ਨੇ ਉਹਦੀਆਂ ਕੀਮਤਾਂ ਵੀ ਅਸਮਾਨ ਤੇ ਚੜ੍ਹ ਗਈਆਂ ਨੇ। ਰਸ਼ੀਆ ਤੇ ਯੂਕਰੇਨ ਦੇ ਦਰਮਿਆਨ ਛਿੜੀ ਜੰਗ ਤੋਂ ਬਾਅਦ ਲੋਹੇ ਦੀਆਂ ਕੀਮਤਾਂ ਦੇ ਵਿੱਚ ਭਾਰੀ ਵਾਧਾ ਹੋ ਗਿਆ ਜੀ, ਜਿਹਦੇ ਕਰਕੇ ਲੋਹੇ ਤੇ ਸਰੀਏ ਦੇ ਭਾਅ ਦੇ ਵਿੱਚ ਹਰ ਹਫ਼ਤੇ ਵਾਧਾ ਹੋ ਰਿਹਾ। ਜਿਹੜੇ ਕੰਸਟਰਕਸ਼ਨ ਦੇ ਨਾਲ ਜੁੜੀਆਂ ਕੰਪਨੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਪਿਛਲੇ 1 ਮਹੀਨੇ ਦੌਰਾਨ ਲੋਹੇ ਤੇ ਸਰੀਏ ਦੇ ਭਾਅ 13% ਵੱਧ ਗਏ। ਲੋਹੇ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ 20% ਤੱਕ ਦਾ ਵਾਧਾ ਹੋ ਗਿਆ। ਤੇ ਕੰਸਟਰਕਸ਼ਨ ਦੇ ਕੰਮਾਂ ਦੇ ਵਿੱਚ ਸੀਮੈਂਟ ਤੇ ਇੱਟਾਂ ਦੇ ਭਾਅ ਵੀ ਲਗਾਤਾਰ ਵੱਧ ਰਿਹਾ। ਕੋਲੇ ਦੇ ਭਾਅ ਦੇ ਵਿੱਚ ਵਾਧਾ ਹੋਣ ਕਰਕੇ ਹਰ ਜਿਹੜੀ ਚੀਜ਼ ਹੈ ਉਹਦੇ ਵਿੱਚ ਵਾਧਾ ਹੋ ਰਿਹਾ। ਰੰਗ ਰੋਗਨ ਦੇ ਭਾਅ ਦੇ ਵਿੱਚ 40% ਦਾ ਵਾਧਾ ਹੋ ਗਿਆ। ਮਕਾਨ ਬਣਾਉਣਾ ਹੁਣ ਆਮ ਬੰਦੇ ਦੇ ਵੱਸ ਤੋਂ ਬਾਹਰ ਹੁੰਦਾ ਤੁਰਿਆ ਜਾ ਰਿਹਾ ਜੀ। ਮੁਹਾਲੀ, ਪੰਚਕੂਲਾ, ਜ਼ੀਰਕਪੁਰ, ਪਟਿਆਲਾ, ਲੁਧਿਆਣਾ, ਜਲੰਧਰ, ਬਠਿੰਡਾ, ਅੰਮ੍ਰਿਤਸਰ, ਇੱਥੇ ਜਿਹੜਾ ਉਸਾਰੀ ਦੀਆਂ ਕੰਮ ਕਰ ਰਹੀਆਂ ਜਿਹੜੀਆਂ ਕੰਪਨੀਆਂ ਨੇ ਉਹ ਇਹ ਕਹਿੰਦੀਆਂ ਕਿ ਪਹਿਲਾਂ ਵਾਲੇ ਭਾਅ ਦੇ ਉੱਤੇ ਫਲੈਟਾਂ ਦੀ ਉਸਾਰੀ ਕਰਕੇ ਦੇਣੀ ਮੁਸ਼ਕਲ ਹੋਈ ਪਈ ਆ, ਕਿਉਂਕਿ ਜਿਨ੍ਹਾਂ ਨੇ ਪਹਿਲਾਂ ਬੁੱਕ ਕਰਾਏ ਆ ਹੁਣ ਇਹ ਜਾਂ ਤਾਂ ਇਹ ਆ ਕਿ ਕੰਪਨੀਆਂ ਵਾਲੇ ਭੱਜਣਗੇ ਜਾਂ ਕੋਈ ਨਾ ਕੋਈ ਹੋਰ ਬਹਾਨਾ ਲੱਭਣਗੇ। ਰੂਸ ਤੇ ਯੂਕਰੇਨ ਦੇ ਦਰਮਿਆਨ ਛਿੜੀ ਜੰਗ ਤੋਂ ਪਹਿਲਾਂ 16,000 ਰੁਪਏ ਪ੍ਰਤੀ ਟਨ ਮਿਲਣ ਵਾਲਾ ਕੋਲਾ ਹੁਣ 21,000 ਰੁਪਏ ਪ੍ਰਤੀ ਟਨ ਹੋ ਗਿਆ। 1 ਸਾਲ ਪਹਿਲਾਂ ਇਹਦੀ ਕੀਮਤ 7,000 ਰੁਪਏ ਪ੍ਰਤੀ ਟਨ ਸੀ। ਯੁੱਧ ਤੋਂ ਪਹਿਲਾਂ 82,000 ਰੁਪਏ ਟਨ ਦੇ ਨੇੜੇ ਤੇੜੇ ਸੀ, ਹੁਣ 93,000 ਟਨ ਤੱਕ ਪਹੁੰਚ ਗਿਆ। ਪਿਛਲੇ ਸਾਲ ਇਹ ਭਾਅ 50,000 ਰੁਪਏ ਪ੍ਰਤੀ ਟਨ ਸੀ। ਪੀਵੀਸੀ ਪਾਈਪਾਂ ਦਾ ਭਾਅ ਜਿਹੜਾ ਉਹ ਪਾਈਪ 2100 ਤੋਂ ਵੱਧ ਕੇ 2400 ਤੱਕ ਚਲੇ ਗਿਆ। ਸੀਮੈਂਟ ਦਾ ਜਿਹੜਾ ਰੇਟ ਆ ਇਸ ਵੇਲੇ $450 ਰੁਪਏ ਥੈਲਾ, ਜਿਹੜਾ ਕਿ ਇਹ 250 ਰੁਪਏ ਤੱਕ ਸੀਗਾ। ਪਾਕਿਸਤਾਨ ਤੋਂ ਪਹਿਲਾਂ ਸੀਮੈਂਟ ਆਉਂਦਾ ਹੁੰਦਾ ਸੀਗਾ, ਉਹ ਵਾਹਵਾ ਸਸਤਾ ਪੈਂਦਾ। ਪਾਕਿਸਤਾਨ ਦੇ ਨਾਲ ਵਪਾਰ ਬੰਦ ਹੋ ਗਿਆ ਔਰ ਵਪਾਰ ਬੰਦ ਹੋਣ ਦੇ ਕਰਕੇ ਇੱਥੇ ਮਹਿੰਗਾ ਸੀਮੈਂਟ ਜਿਹੜਾ ਉਹ ਲੋਕਾਂ ਨੂੰ ਭਾਰਤ ਵਾਲਾ ਹੀ ਲੈਣਾ ਪੈ ਰਿਹਾ। ਮੁਸ਼ਕਲਾਂ ਬੜੀਆਂ ਜਿਹੜੀਆਂ ਉਹ ਆ ਰਹੀਆਂ ਨੇ। ਹਰ ਚੀਜ਼ ਦਾ ਰੇਟ ਜਿਹੜਾ ਉਹ ਵਾਧਾ ਤੁਰਿਆ ਜਾ ਰਿਹਾ। ਇਹ ਬਿਨਾਂ ਕਿਸੇ ਸ਼ੱਕ ਦੇ ਜਿਹੜੀ ਜੰਗ ਹੈ ਉਹਦੇ ਕਰਕੇ ਇਹ ਭਾਅ ਵਧ ਰਹੇ ਨੇ, ਪਰ ਇਹਦੇ ਨਾਲ ਨਾਲ ਕੁਝ ਉਹਨਾਂ ਚੀਜ਼ਾਂ ਦੇ ਭਾਅ ਵੀ ਵਧਾਈ ਤੁਰੇ ਜਾ ਰਹੇ ਨੇ ਜਿਨ੍ਹਾਂ ਦਾ ਜੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਕਿਉਂਕਿ ਜੰਗ ਦੀ ਆੜ ਦੇ ਵਿੱਚ ਇਹ ਲੋਕ ਪੈਸੇ ਉਹ ਬਣਾ ਲੈਣਾ ਚਾਹੁੰਦੇ ਨੇ। ਹਰ ਚੀਜ਼ ਦਾ ਰੇਟ ਜਿਹੜਾ ਉਹ ਵੱਧ ਗਿਆ। ਲੋਕਾਂ ਦੇ ਵਿੱਚ ਇਹ ਹੋ ਗਿਆ ਕਿ ਮਕਾਨ ਬਣਾਏ ਨਹੀਂ ਜਾ ਸਕਣੇ। ਜਿਵੇਂ ਜਿਹੜੀ ਕੰਸਟਰਕਸ਼ਨ ਹੈ ਜਿਸ ਜਗ੍ਹਾ ਦੇ ਉੱਤੇ ਇਹ ਤੁਰੀ ਜਾ ਰਹੀ ਆ, ਆਮ ਬੰਦੇ ਦੇ ਵੱਸ ਤੋਂ ਬਾਹਰ ਹੋ ਜੂ। ਔਰ ਅੱਜ ਕੱਲ ਇੱਥੇ ਬੜਾ ਫੇਮਸ ਹੈ ਫਲੈਟ ਸਿਸਟਮ, ਵੱਡੇ ਸ਼ਹਿਰਾਂ ਦੇ ਵਿੱਚ ਜਿਹੜਾ ਆ ਰਿਹਾ। ਉਹ ਜਿਨ੍ਹਾਂ ਨੇ ਬੁਕਿੰਗ ਕੀਤੀ ਹੋਈ ਆ ਕੰਪਨੀਆਂ ਨੇ, ਉਹ ਇਹ ਕਹਿੰਦੀਆਂ ਨੇ ਕਿ ਪਹਿਲੇ ਰੇਟ ਦੇ ਉੱਤੇ ਦੇ ਸਕਣਾ ਉਹਨਾਂ ਲਈ ਸੰਭਵ ਨਹੀਂ ਹੈ, ਤੇ ਗਾਹਕ ਹੋਰ ਪੈਸੇ ਜਿਹੜੇ ਉਹ ਕਿੱਥੋਂ ਭਰਨਗੇ? ਇਹ ਵੱਡਾ ਸਵਾਲ ਖੜਾ ਹੋ ਰਿਹਾ। ਮੁਸ਼ਕਲਾਂ ਆਉਂਦੇ ਦਿਨਾਂ ਦੇ ਦੌਰਾਨ ਹੋਰ ਵਧਣੀਆਂ। ਜੀ, ਤੇ ਅੱਗੇ ਗੱਲ ਕਰਦੇ ਹਾਂ ਜੇਲ੍ਹ ਮੁਲਾਕਾਤਾਂ ਲਈ ਪੰਜਾਬ ਸਰਕਾਰ ਮਜੀਠੀਏ ਤੇ ਬੜੀ ਮਿਹਰਬਾਨ ਹੈ।
ਦੇਖੋ ਜਿਹੜੇ ਨਿਯਮ ਨੇ ਉਹ ਆਮ ਬੰਦੇ ਦੇ ਵਾਸਤੇ ਤਾਂ ਹੁੰਦੇ ਹੀ ਨਹੀਂਗੇ, ਜਿਹੜੇ ਆਮ ਬੰਦੇ ਵਾਸਤੇ ਹੁੰਦੇ ਆ, ਖਾਸ ਦੇ ਵਾਸਤੇ ਤਾਂ ਕਦੀ ਹੋਏ ਹੀ ਨਹੀਂਗੇ। NDPS ਐਕਟ ਦੇ ਤਹਿਤ ਡਰੱਗ ਦੇ ਮਾਮਲੇ ਦੇ ਵਿੱਚ ਪਟਿਆਲੇ ਦੀ ਜੇਲ੍ਹ ਦੇ ਵਿੱਚ ਬੰਦ ਸਾਬਕਾ ਮੰਤਰੀ ਅਕਾਲੀ ਆਗੂ ਵਿਕਰਮ ਮਜੀਠੀਆ ਦੇ ਉੱਤੇ ਪੰਜਾਬ ਸਰਕਾਰ ਇਸ ਗੱਲੋਂ ਮਿਹਰਬਾਨ ਹੈ ਕਿ ਉਹਨੂੰ ਨਿਯਮ ਕਾਨੂੰਨ ਦਾ ਕੋਈ ਫਰਕ ਜਿਹੜਾ ਉਹ ਨਹੀਂ ਪੈ ਰਿਹਾ। ਨਿਯਮ ਜਿਹੜੇ ਨੇ ਜੇਲ੍ਹ ਦੇ ਉਹ ਇਹ ਕਹਿੰਦੇ ਆ ਕਿ ਜੇਲ੍ਹ ਦੇ ਵਿੱਚ ਬੰਦ ਕੈਦੀ ਦੇ ਵਾਸਤੇ ਕੈਦੀ ਤੇ ਹਵਾਲਾਤੀ ਜਿਹੜਾ ਕਿਉਂਕਿ 2 ਦਿਨ ਹਫ਼ਤੇ ਦੇ ਵਿੱਚ ਮੁਲਾਕਾਤ ਕੀਤੀ ਜਾ ਸਕਦੀ ਹੈ। 2 ਦਿਨ ਜਿਹੜੀ ਉਹ ਕੈਦੀਆਂ ਦੀ ਮੁਲਾਕਾਤ ਹੁੰਦੀ ਆ, 2 ਦਿਨ ਜਿਹੜੀ ਆ ਉਹ ਹਵਾਲਾਤੀਆਂ ਦੀ ਮੁਲਾਕਾਤ ਹੁੰਦੀ ਹੈ। ਹਵਾਲਾਤੀ ਉਹ ਹੁੰਦਾ ਜੀ ਜਿਹਦੇ ਉੱਤੇ ਕੇਸ ਪਿਆ ਹੋਵੇ, ਕੇਸ ਦੀ ਸੁਣਵਾਈ ਅਜੇ ਪੈਂਡਿੰਗ ਹੋਵੇ, ਮਤਲਬ ਕਿ ਉਹਨੂੰ ਕੋਈ ਸਜ਼ਾ ਨਾ ਹੋਈ ਹੋਵੇ। ਕੈਦੀ ਹੁੰਦਾ ਜੀ ਜਿਹੜੇ ਜਿਹਨੂੰ ਸਜ਼ਾ ਹੋ ਗਈ ਹੋਵੇ। ਤੋ 2-2 ਦਿਨ ਇਹਨਾਂ ਦੇ ਜਿਹੜੇ ਉਹ ਦਿੱਤੇ ਜਾਂਦੇ ਆ ਹਫ਼ਤੇ ਦੇ ਵਿੱਚ। ਪਿਛਲੇ ਦਿਨਾਂ ਤੋਂ ਉਂਝ ਵੈਸੇ ਮੁਲਾਕਾਤਾਂ ਬੰਦ ਸੀ, ਪਰ ਆਨਲਾਈਨ ਹੁਣ ਜਿਹੜੀ ਆ ਇਹ ਮੁਲਾਕਾਤ ਦੇ ਵਾਸਤੇ ਸਮਾਂ ਲਿਆ ਜਾ ਸਕਦਾ। 2 ਦਿਨ ਮੁਲਾਕਾਤ ਹੁੰਦੀ ਆ, ਪਰ ਤੁਸੀਂ ਦੇਖੋ ਕਿ ਵਿਕਰਮ ਮਜੀਠੀਆ ਵਾਲੇ ਮਾਮਲੇ ਦੇ ਵਿੱਚ ਇਹ 2 ਦਿਨ ਨਹੀਂ, ਇਹ ਲਗਾਤਾਰ ਮੁਲਾਕਾਤਾਂ ਜਿਹੜੀਆਂ ਉਹ ਹੋ ਰਹੀਆਂ ਨੇ। 24 ਫਰਵਰੀ ਨੂੰ ਵਿਕਰਮ ਮਜੀਠੀਆ ਨੂੰ ਇੱਥੇ ਪਟਿਆਲੇ ਦੀ ਜੇਲ੍ਹ 'ਚ ਲਿਆਂਦਾ ਸੀ। ਅਗਲੇ ਦਿਨ 25 ਫਰਵਰੀ ਨੂੰ ਸਾਬਕਾ ਮੰਤਰੀ ਸੁਰਜੀਤ ਰਖੜਾ ਉਹਦੇ ਸਣੇ 2 ਆਗੂ ਮੁਲਾਕਾਤ ਕਰਨ ਚਲੇ ਗਏ। 26 ਤੇ 27 ਫਰਵਰੀ ਦੀ ਛੁੱਟੀ ਸੀਗੀ, ਕੋਈ ਮੁਲਾਕਾਤ ਨਹੀਂ ਹੋਈ। 28 ਨੂੰ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੌਰ ਤੇ ਦਲਜੀਤ ਚੀਮਾ ਨੇ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ। ਉਸ ਤੋਂ ਬਾਅਦ 1 ਮਾਰਚ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਮਜੀਠੀਆ ਦੇ ਨਾਲ ਮੁਲਾਕਾਤ ਕੀਤੀ। 2 ਮਾਰਚ ਨੂੰ ਪ੍ਰੇਮ ਸਿੰਘ ਚੰਦੂਮਾਜਰਾ ਤੇ 3 ਉਹਨਾਂ ਦੇ ਨਾਲ ਹੋਰ ਜਾਣੇ ਜਿਹੜੇ ਵੀ ਉਹਨਾਂ ਨੇ ਜਾ ਕੇ ਮੁਲਾਕਾਤ ਕਰ ਲਈ। ਇਹਦੇ ਨਾਲ ਇੱਕ ਤਾਂ ਜਿਹੜਾ VIP ਜਿਹੜੇ ਲੋਕ ਜਾਂਦੇ ਨੇ ਉੱਥੇ ਅੰਦਰ ਜਿਹੜੀਆਂ ਬਾਕੀ ਮੁਲਾਕਾਤਾਂ ਨੇ ਉਹ ਬੰਦ ਕਰ ਦਿੱਤੀਆਂ ਜਾਂਦੀਆਂ ਨੇ। ਮਾਤੜ ਜਿਹੜੇ ਨੇ ਉਹ ਇੱਕ ਕਿਸਮ ਦੇ ਨਾਲ ਉਹਨਾਂ ਦੇ ਰਿਸ਼ਤੇਦਾਰ ਛਿੱਕੇ ਟੰਗੇ ਗਏ। ਕਰੋਨਾ ਕਰਕੇ ਪਹਿਲਾਂ ਮੁਲਾਕਾਤਾਂ ਬੰਦ ਸੀਗੀਆਂ, ਪਰ ਇਸ ਮਾਮਲੇ ਦੇ ਵਿੱਚ ਵਿਸ਼ੇਸ਼ ਛੋਟਾ ਪੰਜਾਬ ਸਰਕਾਰ ਦੇ ਰਹੀ ਹੈ। ਸ਼ਾਇਦ ਪੰਜਾਬ ਸਰਕਾਰ ਸਮਝਦੀ ਹੈ ਕਿ ਇੱਕ ਪਾਸੇ ਕੇਸ ਕਰ ਲਿਆ, ਹੁਣ ਇਸ ਪਾਸੇ ਜਿਹੜਾ ਜੀ ਮੁਲਾਕਾਤਾਂ ਦੇ ਵਿੱਚ ਛੋਟ ਦੇ ਕੇ ਕੁਝ ਉਹਨਾਂ ਨੂੰ ਵਰਾ ਵੀ ਲਿਆ ਜਾਵੇ। ਜੇਲ੍ਹ ਦਾ ਸੁਪਰਡੈਂਟ ਕੌਣ ਹੈ? ਸ਼ਿਵਰਾਜ ਸਿੰਘ ਨੰਦਗੜ੍ਹ। ਲਾਸਟ ਨੇਮ ਤੋਂ ਥੋੜਾ ਜਿਹਾ ਲਾ ਲੈਣਾ ਵੀ ਉਹ ਕਿੰਨਾ ਦੇ ਵਿੱਚੋਂ ਆ। ਤੋ 1 ਹਫ਼ਤੇ ਤੇ 1 ਤੇ ਹਵਾਲਾਤੀ ਲਈ 2 ਮੁਲਾਕਾਤਾਂ ਹੁੰਦੀਆਂ ਨੇ। ਇਹਦੀ ਪੁਸ਼ਟੀ ਸ਼ਿਵਰਾਜ ਸਿੰਘ ਨੰਦਗੜ੍ਹ ਕਰਦੇ ਨੇ ਔਰ ਇਹ ਵੀ ਮੰਨਦੇ ਨੇ ਕਿ ਮਜੀਠੀਆ ਦੀਆਂ ਇਸ ਹਫ਼ਤੇ ਦੇ ਵਿੱਚ ਜਿਹੜੀਆਂ ਇੰਨੀਆਂ ਜਿਹੜੀਆਂ ਮੁਲਾਕਾਤਾਂ 3 ਹੋ ਚੁੱਕੀਆਂ ਹੋਈਆਂ ਨੇ। ਇਹ ਮੁਲਾਕਾਤਾਂ ਉਹ ਕਹਿੰਦੇ ਕਿ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਕਰਵਾਈਆਂ ਜਾ ਰਹੀਆਂ ਨੇ। ਜੇ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਕਰਵਾਈਆਂ ਜਾ ਰਹੀਆਂ ਨੇ ਤੇ ਫਿਰ 2 ਤੋਂ ਵੱਧ ਮੁਲਾਕਾਤਾਂ ਕਿਵੇਂ ਹੋ ਸਕਦੀਆਂ ਨੇ? ਇਹਦਾ ਉਹ ਜਵਾਬ ਨਹੀਂ ਕੋਈ ਵੀ ਜਿਹੜਾ ਜੀ ਉਹ ਦੇ ਪਾ ਰਹੇ। ਜਿਹੜਾ ਅੰਦਰ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਸੁਖਪਾਲ ਖਹਿਰਾ ਹੋਰਾਂ ਦੀ, ਉਹ ਉਹਦੇ ਵਿੱਚ ਕਹਿੰਦੇ ਆ ਕਿ ਅੰਦਰ ਰੋਟੀ ਪਾਣੀ ਬਹੁਤ ਸ਼ਾਨਦਾਰ ਹੈ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਈ। ਉਹ ਇਹ ਕਹਿੰਦੇ ਆ ਕਿ ਮੈਂ ਤਾਂ ਹੈਲਦੀ ਫੂਡ ਆ ਅੰਦਰ। ਕਮਾਲ ਇਸ ਗੱਲ ਦਾ ਕਿ ਕਿੱਥੇ ਰੋਟੀ ਪਾਣੀ ਅੰਦਰ ਜੇਲ੍ਹ ਦੇ ਠੀਕ ਹੈ। ਹਾਂ, ਕਿਉਂਕਿ MP ਹਾਤੇ ਦੇ ਵਿੱਚ ਰਹੇ ਆ ਸੁਖਪਾਲ ਸਿੰਘ ਖਹਿਰਾ, ਉਹਨਾਂ ਨੂੰ VIP ਸਰਵਿਸ ਮਿਲੀ ਹੋ ਸਕਦੀ ਹੈ। ਜਦੋਂ ਜੇਲ੍ਹਾਂ ਦੇ ਅੰਦਰ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਉਭਾਰਨਾ ਜਿਹੜਾ ਜੀ ਉਹ ਜ਼ਰੂਰੀ ਹੁੰਦਾ, ਕਿਉਂਕਿ ਆਫਟਰ ਆਲ ਬੇਸ਼ੱਕ ਉਹ ਕੈਦੀ ਨੇ ਜਾਂ ਹਵਾਲਾਤੀ ਨੇ, ਮਨੁੱਖੀ ਅਧਿਕਾਰ ਤਾਂ ਉਹਨਾਂ ਦੇ ਵੀ ਹੈਗੇ ਆ ਨਾ। ਡੰਗਰ ਵੀ ਉਹੋ ਜਿਹੀ ਰੋਟੀ ਨਹੀਂ ਖਾਂਦੀ ਜਿਹੋ ਜਿਹੀ ਰੋਟੀ ਇਹਨਾਂ ਜੇਲ੍ਹਾਂ ਦੇ ਅੰਦਰ ਦਿੱਤੀ ਜਾਂਦੀ ਹੈ। ਔਰ ਇਹ ਆ ਕੇ ਬਾਹਰ ਕਹਿ ਰਿਹਾ ਕਿ ਉੱਥੇ ਅੰਦਰ ਰੋਟੀ ਪਾਣੀ ਬੜਾ ਵਧੀਆ। ਹੁਣ ਜਦੋਂ ਵਿਕਰਮ ਮਜੀਠੀਆ ਬਾਹਰ ਆਉਣਗੇ ਤੇ ਉਹ ਵੀ ਇਹ ਕਹਿਣਗੇ ਨਾ ਕਿ ਅੰਦਰ ਤਾਂ ਸਿਸਟਮ ਹੀ ਬੜਾ ਵਧੀਆ, ਨਾ ਕਿਸੇ ਨੂੰ ਕੋਈ ਮੁਲਾਕਾਤ ਦੇ ਵਾਸਤੇ ਰੋਕਿਆ ਜਾ ਰਿਹਾ। ਉੱਥੇ ਤਾਂ ਸਾਰੇ ਨਿਯਮ ਕਾਨੂੰਨ ਜਿਹੜੇ ਉਹ ਫਿਰ ਛਿੱਕੇ ਟੰਗ ਦਿੱਤੇ ਜਾਂਦੇ ਨੇ। ਆਮ ਜਿਹੜੇ ਬੰਦੇ ਨੇ ਉਹਨਾਂ ਦੀਆਂ ਤਾਂ ਜ਼ਮਾਨਤਾਂ ਹੋਈਆਂ ਨੂੰ ਜਾਂ ਉਹਨਾਂ ਦੀ ਸਜ਼ਾ ਪੂਰੀ ਹੋਈ ਨੂੰ ਕਿੰਨੇ ਮਹੀਨੇ ਹੋ ਚੁੱਕੇ ਆ, ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਪਰ ਜਦੋਂ VIP ਦੀ ਗੱਲ ਆਉਂਦੀ ਹੈ ਫਿਰ ਜਿਹੜੀਆਂ ਉਹ ਸਭ ਕੁਝ ਬਦਲ ਜਾਂਦਾ ਹੈ। ਇਹ ਵੀ ਬਦਲਿਆ ਹੋਇਆ ਹੀ ਦਿਸ ਰਿਹਾ ਜੀ। ਬਿਲਕੁਲ, ਨਾਲੇ ਇੰਨੇ ਲੋਕ ਆਲੇ ਦੁਆਲੇ ਲਾਏ ਆ ਇਹਨਾਂ ਦੀ ਸਿਕਿਉਰਿਟੀ ਲਈ, ਅੰਦਰ ਹੀ ਰਹਿ ਲੈਣ। ਜੇ ਖਾਣਾ ਪੀਣਾ ਵੀ ਠੀਕ ਆ, ਸਾਰਾ ਕੁਝ ਠੀਕ ਆ, ਮੁਲਾਕਾਤਾਂ ਹੁੰਦੀਆਂ, ਰਹਿ ਲੈਣਾ ਚਾਹੀਦਾ। ਬਹੁਤ ਬਹੁਤ ਧੰਨਵਾਦ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।